ਸਕੂਲ ਦੇ ਵਿੱਚ ਜਿੱਥੋਂ ਤੱਕ ਤੁਸੀਂ ਪੜ੍ਹੇ ਜੇ ਜੀ ਟੌਪ ਤੇ ਕੌਣ ਪੜ੍ਹਦਾ ਹੁੰਦਾ ਵੀ ਚੰਗਾ ਕੌਣ ਪੜ੍ਹਦਾ ਹੁੰਦਾ ਮਨਮੋਹਨ ਸਿੰਘ ਹੁਣੀ ਚੰਗਾ ਪੜ੍ਹਦੇ ਸੀ ਮਨਮੋਹਨ ਸਿੰਘ ਦਾ ਮੋਨੀਟਰ ਆ ਕੁਝ ਬਹੁਤ ਵਾਤਾ ਰਾਜਾ ਮੁਹੰਮਦ ਅਲੀ ਵੀ ਆਇਆ ਅੱਛਾ ਮੋਨੀਟਰ ਵੀ ਰਹੇ ਮਨਮੋਹਨ ਸਿੰਘ ਮੋਨੀਟਰ ਸੇ ਦੇ ਜੋ ਸੀ ਤੁਸੀਂ ਪਤਾ ਨਹੀਂ ਹੁਣ ਮੋਨੀਟਰ ਹੀ ਦਿੰਦੇ ਨਹੀਂ ਅਸੀਂ ਵੇਖਦੇ ਆ ਸਕੂਲ 'ਚ 55 ਨੰਬਰ 60 ਜੋ ਮੋਨੀਟਰ ਹੀ ਆ ਨੰਬਰ ਤੇ ਚੰਗੇ ਲੈਂਦੇ ਅੱਛਾ ਅੱਛਾ ਇਹ ਦੱਸੋ ਵੀ ਬਚਪਨ ਦੇ ਵਿੱਚ ਜਦੋਂ ਨਿੱਕੇ ਹੁੰਦੇ ਸੋ ਨਿਆਣੇ ਹੁੰਦੇ ਸੋ ਇਹ ਖੇਡ ਦੇ ਖੂਡ ਦੇ ਸਾਰੇ ਨਿਆਣੇ ਇਕੱਠੇ ਹੀ ਆਪਣੇ ਹੁੰਦੇ ਸੀ ਵੀ ਕੋਈ ਇਕੱਠੀ ਖੇਡਦੇ ਰਾਜਾ ਹਿੰਦੂਆਂ ਦੇ ਵੀ ਮੁਸਲਮਾਨਾਂ ਦੇ ਵੀ ਅਸੀਂ ਆਪਸ ਭਿੜ ਪਾਉਂਦੇ ਸੁਣਾਂਗੇ ਮਾਮਾ ਵਰ ਗੱਲਾਂ ਦੇ ਹੁੰਦੀ ਜਿਹੜੇ ਨਾਲ ਪੜ੍ਹਦੇ ਸੀ ਮੁੰਡੇ ਹਾਜੀ ਅਹਿਮਦ ਆਇਆ ਅਮਨ ਖਾਨ ਆਇਆ ਪੀਰ ਬਖਸ਼ ਆਇਆ ਤੇ ਜੋਗਿੰਦਰ ਸਿੰਘ ਆਇਆ ਜੋਗਿੰਦਰ ਸਿੰਘ ਉਸ ਜਿਸ ਵੇਲੇ ਮੁਹੰਮਦ ਅਲੀ ਉੱਥੇ ਗਿਆ ਤਾਂ ਉਸ ਮੁਲਾਕਾਤ ਹੋਈ ਉਸ ਤੋਂ ਹੋਟਲ ਬਣਾਇਆ ਦੇਰੀ ਪਤਾ ਅੱਛਾ ਅੱਛਾ ਇਹ ਮਨਮੋਹਨ ਸਿੰਘ ਆਇਆ ਮਨਮੋਹਨ ਸਿੰਘ ਅਹਿਮਦ ਖਾਨ ਆਇਆ ਅਹਿਮਦ ਖਾਨ ਸ਼ਵਲੀ ਖਾਨ ਆਇਆ ਇਹਨਾਂ ਦਾ ਮੈਂ कहता ਅੱਛਾ ਇਹਦਾ ਮਤਲਬ ਵੀ ਇਹਦੇ ਚ ਹਿੰਦੂਆਂ ਦੇ ਜਾਂ ਸਿੱਖਾਂ ਦੇ ਮੁੰਡੇ ਤੇ ਤੁਹਾਡੇ ਇਕੱਠੇ ਹੀ ਸਾਰੇ ਪੜ੍ਹਦੇ ਇੰਜੇ ਅੱਛਾ ਕੋਈ ਇਸ ਤਰ੍ਹਾਂ ਦਾ ਤਾਂ ਹੈ ਸੀ ਚੱਕਰ ਵੀ ਜਿਵੇਂ ਹੁਣ ਆਪਾਂ ਆਉਂਦੇ ਹਾਂ ਵੀ 70 71 ਵਰਿਆਂ ਤੋਂ ਵੇਖਦੇ ਹਾਂ ਜੀ ਅਸੀਂ ਆਉਂਦੇ ਵੀ ਉਹ ਸਾਡੇ ਦੁਸ਼ਮਣ ਤੇ ਉਹ ਅਸੀਂ ਉਹਨਾਂ ਦੇ ਦੁਸ਼ਮਣ ਤੇ ਉਦੋਂ ਤੇ ਕੋਈ ਨਹੀਂ ਸੀ ਇਸ ਤਰ੍ਹਾਂ ਦਾ ਚੱਕਰ ਨਹੀਂ ਕੋਈ ਉਦੋਂ ਇਕੱਠੇ ਜੇ ਆਪਾਂ ਗੱਲ ਕਰਦੇ ਆਂ ਵੀ ਇਹਦੇ ਵਿੱਚ ਕੋਈ ਮਜ਼ਹਬੀ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਸੀ ਪਹਿਲਾਂ ਹੈਗਾ ਉਸ ਵੇਲੇ ਅਸੀਂ ਦੇਖੇ ਉਸ ਮਜ਼ਹਬ ਦੇ ਚੱਕਰ ਦਾ ਪਤਾ ਹੀ ਕੋਈ ਨਹੀਂ ਤਾਂ ਆਇਆ ਵੀ ਕੋਈ ਨਹੀਂ ਹੈ ਵੀ ਕੋਈ ਨਹੀਂ ਆਇਆ ਵੀ ਕੋਈ ਨਹੀਂ ਅੱਛਾ ਇਹ ਅੱਛਾ ਸਾਡਾ ਮਜ਼ੇ ਦੀ ਗੱਲ ਆ ਬਸ ਸਾਡਾ ਖੂਹ ਇੱਕ ਆਇਆ ਹਿੰਦੂਆਂ ਦਾ ਵੀ ਜਿੱਥੇ ਪਾਣੀ ਭਰੇ ਹਿੰਦੂ ਮੁਸਲਮਾਨਾਂ ਦਾ ਅੱਛਾ ਉਸ ਵਿੱਚ ਦੋ ਲੱਕੜੀਆਂ ਉਸ ਉੱਤੇ ਰੱਖੀ ਹੋਈਆਂ ਹੀ ਤੈਂਜਾ ਇੱਕ ਹੀ ਲੱਕੜਾ ਤੋਂ ਅਸੀਂ ਪਾਣੀ ਭਰੇ ਦੇ ਮੁਸਲਮਾਨ ਤੇ ਕੀ ਤੋਂ ਤੇ ਥੱਲੇ ਉਹਦੇ ਕੋਈ ਪਾਣੀ ਚਲੋ ਕੋਈ ਰੱਖੀ ਰਾ ਛਕਣਾ ਮੈਂ ਕਹਿੰਦਾ ਨਹੀਂ ਉੱਤੋਂ ਵੰਡਿਆ ਵਾ ਤੇ ਥੱਲੇ ਉਹਦੀ ਕੋਈ ਚਲੋ ਇੱਕ ਆ ਮਨਮੋਹਨ ਸਿੰਘ ਜਿਹੜਾ ਆਇਆ ਨਾ ਤੁਸੀਂ ਦਾਵਤ ਜ਼ਰੂਰ ਦੇ ਸੰਭਾਈ ਪਰ ਸੱਚਾ ਆਪਣੇ ਪਿੰਡ ਆਪਣਾ ਗ੍ਰਾਂ ਸਾਡੇ ਗ੍ਰਾਂ ਕੀਤਾ ਨਾ ਵੀ ਗ੍ਰਾਂ ਹੈ ਸਾਡਾ ਵੀ ਗ੍ਰਾਂ ਹੈ ਹਾਂ ਤੁਹਾਡਾ ਵੀ ਗ੍ਰਾਂ ਅੱਛਾ ਹੁਣ ਅਸੀਂ ਇਧਰੋਂ ਤਾਂ ਸੱਦਾ ਚਲਾ ਗਿਆ ਉਹਨਾਂ ਨੂੰ ਹੁਣ ਉਧਰੋਂ ਰਿਸਪੌਂਸ ਆਉਣਾ ਉਹਨਾਂ ਨੇ ਆਉਣਾ ਹੋਵੇ ਜੀ ਤੇ ਅੱਲਾਹ ਪਾਕ ਤੁਹਾਨੂੰ ਰੱਬ ਸਿਹਤ ਦੇਵੇ ਤੁਹਾਨੂੰ ਬਾਰਡਰ ਤੇ ਲੈ ਕੇ ਜਾਣਾ ਉਹਨਾਂ ਨੂੰ ਮੈਂ ਬਾਰਡਰ ਤੇ ਵੈਸਾ ਬਿਲਕੁਲ ਲਗਾ ਵੈਸਾ ਬਾਰਡਰ ਤੇ ਤੁਹਾਨੂੰ ਲੈ ਮੁਲਾਕਾਤ ਆਪਣੇ ਜਮਾਤ ਸੰਗੀਆਂ ਦੀ ਮੁਲਾਕਾਤ ਵੀ ਕਰਤਾ ਹਾਂ ਹਾਂ ਮੁਲਾਕਾਤ ਵੀ ਹੋਸੀ ਕਿੰਨਾ ਕੁ ਚਾਰਜਰ ਸੀ ਫਿਰ इतने के साथ दावत भी दे आ तू पाकिस्तान आपने ग्रांड करो पिंड पूरा जी को ਤੁਹਾਡਾ ਇਸਤਕਬਾਲ ਹੋਇਆ ਉਹ ਤੂੰ ਤੱਕ ਹੀ ਦੀ ਹਾਂ ਜਿੰਨਾ ਕਰ ਸਕਦੇ ਹੋ ਕਰਾ ਪੂਰਾ ਪਿੰਡ ਤੁਹਾਡਾ ਪੂਰਾ ਗ੍ਰਾਂਡ ਹੀ ਪੂਰਾ ਗਿਆ ਇੰਜੇ ਉਹਨਾਂ ਪਿੰਡ ਵਾਸਤੇ ਕੰਮ ਵੀ ਬਹੁਤ ਕਰਾਏ ਸੀ ਜਦੋਂ ਵਜ਼ੀਰਾ ਵੀ ਬਣਿਆ ਬਿਲਕੁਲ ਵਰਕ ਕਰਾਏ ਨੇ ਹਾਂ अस्सलाम वालेकुम सत श्री अकाल मेरा नाम नासिर ढिल्लों ਤੇ ਤੁਸੀਂ ਵੇਖਦੇ ਹੋ ਪੰਜਾਬੀ ਲੈਬ ਚੈਨਲ ਦਾ ਪ੍ਰੋਗਰਾਮ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ ਸੋ ਆਪਾਂ ਕੋਸ਼ਿਸ਼ ਕਰਦੇ ਰਹੀਦਾ 1947 ਦੀ ਵੰਡ ਤੋਂ ਪਹਿਲਾਂ ਦੇ ਜਿਹੜੇ ਬਜ਼ੁਰਗਾਂ ਹਯਾਤ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਕੋਲ ਪੁੱਛਿਆ ਜਾਵੇ ਪਹਿਲਾਂ ਹਾਲਾਤ ਕਿਵੇਂ ਸਨ ਪਹਿਲਾਂ ਜਦੋਂ ਸਾਰੀਆਂ ਕੌਮਾਂ ਇਕੱਠੀਆਂ ਵਸਦੀਆਂ ਹਨ ਜੇ ਆਪਾਂ ਹਿੰਦੂ ਮੁਸਲਮਾਨ ਸਿੱਖ ਜਾਂ ਦੂਸਰੀ ਕਮਿਊਨਿਟੀ ਜਿਹੜੇ ਸਨ ਇਹਨਾਂ ਪਿੰਡਾਂ ਦੇ ਵਿੱਚ ਇਕੱਠੇ ਵਸਦੇ ਸਨ ਉਦੋਂ ਦਾ ਕੀ ਮਾਹੌਲ ਸੀ ਕੀ ਹਾਲਾਤ ਸਨ ਆਪਸੀ ਪਿਆਰ ਮੁਹੱਬਤ ਕਿਵੇਂ ਸੀ ਸਾਂਝ ਕਿਵੇਂ ਸੀ ਫਿਰ 1947 ਵੇਲੇ ਜਿਹੜੀ ਵਾਇਲੈਂਸ ਹੋਈ ਕਤਲੋਗਾਰਤ ਹੋਈ ਉਹਦੇ ਤੇ ਵੀ ਝਾਤੀ ਪਾਈ ਦੀ ਆ ਤੇ ਇਹ ਜਿਹੜੇ ਇਹ ਲੋਕ ਨੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਸਾਨੂੰ ਹਿਸਟਰੀ ਦੀ ਕਿਤਾਬਾਂ 'ਚ ਨਹੀਂ ਮਿਲਦੀਆਂ ਉਹ ਗੱਲਾਂ ਨੇ ਜਿਹੜੀਆਂ ਕਿ ਉਹ ਲੋਕ ਨੇ ਜਿਹੜੀਆਂ ਕਿ ਜਿੰਦੀਆਂ ਜਾਗਦੀਆਂ ਤਾਰੀਖ ਦੀਆਂ ਕਿਤਾਬਾਂ ਨੇ ਅੱਜ ਅਸੀਂ ਇਸ ਤਰ੍ਹਾਂ ਦੀ ਇੱਕ ਕਹਾਣੀ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਤੇ ਪਹੁੰਚੇ ਹਾਂ ਪਿੰਡ ਗਾ ਚਕਵਾਲ ਦਾ ਇੱਕ ਪਿੰਡ ਗਾ ਜਿਹੜਾ ਕਿ ਸਾਬਕ ਇੰਡੀਅਨ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦਾ ਵੀ ਪਿੰਡ ਆ ਤੇ ਅਸੀਂ ਅੱਜ ਬੈਠੇ ਹਾਂ ਖੁਸ਼ਕਿਸਮਤੀ ਨਾਲ ਉਹਨਾਂ ਦੇ ਕਲਾਸਮੇਟ ਉਹਨਾਂ ਦੇ ਦੋਸਤ ਗੁਲਾਮ ਮੁਹੰਮਦ ਹੋਰਾਂ ਦੇ ਨਾਲ
ਤੇ ਉਹਨਾਂ ਕੋਲ ਪੁੱਛਦੇ ਆ ਇਹਨਾਂ ਦੇ ਗਾਹ ਪਿੰਡ ਦੀ ਕਹਾਣੀ, 1947 ਦੀ ਕਹਾਣੀ, ਮਨਮੋਹਨ ਸਿੰਘ ਦੀ ਯਾਰੀ ਦੀ ਕਹਾਣੀ, ਫਿਰ ਜਦੋਂ ਇੱਥੋਂ ਗਏ ਨੇ ਪਾਕਿਸਤਾਨ ਛੱਡ ਕੇ ਉਦੋਂ ਦੇ ਕੀ ਹਾਲਾਤ ਸਨ। ਤੇ ਆਓ ਤੁਹਾਨੂੰ ਰੂਬਰੂ ਕਰਾਉਂਦੇ ਆ ਬਾਬਾ ਜੀ ਗੁਲਾਮ ਮੁਹੰਮਦ ਉਹਨਾਂ ਨਾਲ ਤੇ ਗੱਲਬਾਤ ਕਰਦੇ ਹਾਂ। ਅਸਲਾਮ ਅਲੈਕੁਮ। वालेकुम सलाम। ਹੋਰ ਜੀ ਸਿਹਤ ਠੀਕ ਖੈਰ ਖਰੀਅਤ ਜੀ? ठीक है जी, सेहत खैर है। ਅੱਛਾ ਨਾਂ ਪਹਿਲੇ ਤੇ ਦੱਸਿਓ ਤੁਹਾਡਾ ਨਾਂ ਕੀ ਹੈ? गुलाम अहमद। ਅੱਛਾ ਹੁਣ ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੋਣੀ ਹੈ? मेरे ख्याल नवे दे गेड़ा 85 90 या उत्ते मैं हुण पक्का याद को नहीं 90 ਦੇ ਕੋਲ ਕੋਲ। हाँ, ਤੁਹਾਡੇ ਅੱਬਾ ਜੀ ਦਾ ਨਾਂ ਕੀ ਹੈ? गुलबाज खान ਗੁਲਬਾਜ਼ ਖਾਨ। जी ਅੱਛਾ ਤੇ ਇਹ ਜਿਹੜਾ ਆਪਾਂ ਹੁਣ ਬੈਠੇ ਆ ਪਿੰਡ ਗਾਹ ਦੇ ਵਿੱਚ, जी जी ਇੱਥੇ ਪਾਰਟੀਸ਼ਨ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਆ जी ਜਦੋਂ ਉਜਾੜੇ ਨਹੀਂ ਸੀ ਪਏ ਜੀ। ਉਦੋਂ ਇੱਥੇ ਤੁਹਾਡੇ ਗਾਹ ਪਿੰਡ 'ਚ ਕਿਹੜੇ ਕਿਹੜੇ ਲੋਕ ਵਸਦੇ ਸਨ, ਕਿੰਨੀਆਂ ਕੌਮਾਂ ਸੀ? मैं थोड़ी गल समझ ਤੇ नहीं। ਇਹਦੇ ਵਿੱਚ ਹਿੰਦੂ ਹੈਗੇ ਸੀ ਤੁਹਾਡੇ ਪਿੰਡ ਦੇ ਵਿੱਚ? हाँ ए ਕਿੰਨੇ ਘਰ ਸੀ? तकरीबन मेरे ख्याल अद्धो वध है या कदी 150 या 120 मुसलमाना दे आ ते ਅਸੀਂ ਕਿਉਂ ਘਰ ਉਹਨਾਂ ਦਾ ਬਣਦਾ ਆ। ਅੱਛਾ ਇਤਨੇ ਹਿੰਦੂ ਹੈ ਤੇ ਹਿੰਦੂਆਂ ਦੇ ਇੰਨੇ ਤੇ ਸਿੱਖਾਂ ਦੇ? ਜੀ ਮੈਂ ਹੁਣ ਜਿਨ੍ਹਾਂ ਨੇ ਯਾਦ ਬਸ ਸਿੱਖ ਕਿਹੜੇ ਤੇ ਹਿੰਦੂ ਕਿਹੜੇ। ਅੱਛਾ ਵੀ 120 ਘਰ ਸੀ ਉਹਨਾਂ ਦੇ, ਤੁਸੀਂ ਹਾਂ ਜਿੰਨਾ ਕੁ ਪਤਾ ਵਾ। ਅੱਛਾ ਉਦੋਂ ਉਮਰ ਤੁਹਾਡੀ ਫਿਰ ਜਦੋਂ ਪਾਰਟੀਸ਼ਨ ਹੋਈ ਆ ਜੀ ਉਮਰ ਤੁਹਾਡੀ ਉਦੋਂ 13 14 ਸਾਲ ਬਿਲਕੁਲ ਇਹ ਕੋਈ ਜਾਂ 15 ਹੋਊਗੀ, ਇੰਨੀ ਕੁ ਹੋਣੀ ਹੈ। 13 14 ਹੋਈ ਪਰ ਨਹੀਂ ਮੈਂ ਯਾਦ ਹੈ। ਠੀਕ। ਹਾਂ ਅੱਛਾ ਪੜ੍ਹਦੇ ਹੋ ਤੁਸੀਂ ਪਿੰਡ ਗਾਹ ਸਕੂਲ ਦੇ ਵਿੱਚ ਹੀ? ਜੀ ਇਸੇ ਚ ਪੜ੍ਹਦੇ ਆ ਇੱਥੇ ਗਾਹ ਹੀ ਪਹਿਲੀ ਤੋਂ ਚੌਥੀ ਤੱਕ ਪੜ੍ਹੇ? ਪਹਿਲੀ ਤੋਂ ਚੌਥੀ ਤੱਕ। ਉਸਤਾਦ ਕਿਹੜੇ ਸੀ ਪੜ੍ਹਾਉਂਦੇ ਹੁੰਦੇ ਤੁਹਾਨੂੰ ਜਿਹੜੇ? ਦੌਲਤ ਰਾਮ ਤੇ ਫਜ਼ਲ ਕਰੀਮ ਦੋ ਉਸਤਾਦ ਹੈ ਸਾਡੇ। ਦੌਲਤ ਰਾਮ ਕਿੱਥੋਂ ਦੇ ਸਨ? ਹਾਸਲ ਦੇ ਉਹ ਹਸਲ ਜਿਹੜਾ ਹਾਸਲ ਵਰਵਾਲ ਹਾਂ ਉੱਥੋਂ ਦੇ ਨੇ। ਉੱਥੋਂ ਦੇ। ਅੱਛਾ ਤੇ ਦੂਜੇ ਜਿਹੜੇ? ਉਹਨਾਂ ਸਾਡੇ ਉਸਤਾਦ ਉਹਨਾਂ ਜੇਲਮ ਦੇ ਹੈ। ਉਹ ਜੇਲਮ ਦੇ? ਜੇਲਮ ਸ਼ਹਿਰ ਦੇ। ਉੱਥੇ ਰਹਿੰਦੇ ਪਿੰਡ ਇੱਥੇ ਹੀ ਰਹਿੰਦੇ ਸੀ? ਇੱਥੇ ਬਾਲ ਬੱਚਾ ਘਿਰਨੇ ਇੱਥੇ ਹੀ ਰਹਿੰਦੇ ਹੈ। ਇੱਥੇ ਰਹਿੰਦੇ ਸੀ। ਅੱਛਾ ਅੱਛਾ ਤੇ ਪਿੰਡ ਦਾ ਉਦੋਂ ਨੰਬਰਦਾਰ ਕੌਣ ਹੁੰਦਾ ਸੀ? ਉਸ ਵੇਲੇ ਨਹੀਂ ਇੱਕ ਵੱਡੇ ਪੱਤਰ ਦੀ ਸਕੀਨ ਆਇਆ ਤੇ ਇੱਕ ਆ ਫਿਰੋਜ਼ ਇਹਨਾਂ ਦਾ ਤੱਲੀ ਦੀ ਬਾਬਰ ਆਇਆ। ਉਸ ਦਾ ਨਾਂ ਤੱਕ ਨਾ ਮੇਰੇ ਜ਼ਹਿਨ ਲੱਤ ਪਿਆ ਤਾਂ ਹੀ ਮਰ ਗਏ ਬੁੱਢਾ ਜੀ ਹੈ। ਅਨਵਰ ਆਇਆ। ਅਨਵਰ ਠੀਕ। ਤੇ ਹਿੰਦੂਆਂ ਦਾ ਉਹਨਾਂ ਦਾ ਵੀ ਕੋਈ ਹੈਗਾ ਸੀ ਨੰਬਰਦਾਰ ਕਿ ਮੁਸਲਮਾਨਾਂ ਦਾ? ਕੋਈ ਨਹੀਂ ਆ। ਠੀਕ ਹੈ। ਤੇ ਪਿੰਡ ਦੇ ਇਹਦੇ ਵਿੱਚ ਜਦੋਂ ਸਕੂਲ ਆਪਾਂ ਪੜ੍ਹਦੇ ਸੀ ਤੁਸੀਂ ਦੱਸਣ ਦੇ ਜੇ ਪਹਿਲੀ ਤੋਂ ਚੌਥੀ ਤੱਕ ਜੀ ਜੀ ਕਿਹੜੇ ਕਿਹੜੇ ਸਨ ਤੁਹਾਡੇ ਕਲਾਸ ਫੈਲੋ ਜਿਨ੍ਹਾਂ ਦੇ ਨਾਂ ਯਾਦ ਨੇ, ਜਿਹੜੇ ਨਾਲ ਪੜ੍ਹਦੇ ਸੀ ਮੁੰਡੇ? ਹਾਜੀ ਅਹਿਮਦ ਆਇਆ, ਆਮਨ ਖਾਨ ਆਇਆ, ਪੀਰ ਬਖਸ਼ ਆਇਆ ਤੇ ਜੋਗਿੰਦਰ ਸਿੰਘ ਆਇਆ। ਜੋਗਿੰਦਰ ਸਿੰਘ ਉਸ ਜਿਸ ਵੇਲੇ ਮਮਦਲੀ ਉੱਥੇ ਗਿਆ ਤਾਂ ਉਸ ਮੁਲਾਕਾਤ ਹੋਈ, ਉਸ ਤੋਂ ਹੋਟਲ ਬਣਾਇਆ ਦੇਰੀ ਪਤਾ। ਅੱਛਾ 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 ਇਹ ਮਨਮੋਹਨ ਸਿੰਘ ਆਇਆ। ਮਨਮੋਹਨ ਸਿੰਘ। ਆਮਦ ਖਾਨ ਆਇਆ। ਅਹਿਮਦ ਖਾਨ। ਸ਼ਵਲੀ ਖਾਨ ਆਇਆ। ਇਹਨਾਂ ਦਾ ਤਾਂ ਮੈਂ ਚੇਤਾ। ਅੱਛਾ ਇਹਦਾ ਮਤਲਬ ਵੀ ਇਹਦੇ ਚ ਹਿੰਦੂਆਂ ਦੇ ਜਾਂ ਸਿੱਖਾਂ ਦੇ ਮੁੰਡੇ ਤੇ ਤੁਹਾਡੇ ਇਕੱਠੇ ਸੀ ਸਾਰੇ ਪੜ੍ਹਦੇ? ਇੰਜੇ। ਅੱਛਾ ਕੋਈ ਇਸ ਤਰ੍ਹਾਂ ਦਾ ਤਾਂ ਹੈ ਸੀ ਚੱਕਰ ਵੀ ਜਿਵੇਂ ਹੁਣ ਆਪਾਂ ਆਨੇ ਆ ਵੀ 70 71 ਵਰਿਆਂ ਤੋਂ ਵੇਨੇ ਜੀ ਵੀ ਅਸੀਂ ਆਨੇ ਵੀ ਉਹ ਸਾਡੇ ਦੁਸ਼ਮਣ ਤੇ ਉਹ ਅਸੀਂ ਉਹਨਾਂ ਦੇ ਦੁਸ਼ਮਣ, ਤੇ ਉਦੋਂ ਤੇ ਕੋਈ ਨਹੀਂ ਸੀ ਇਸ ਤਰ੍ਹਾਂ ਦਾ ਚੱਕਰ? ਨਹੀਂ ਕੋਈ। ਉਦੋਂ ਇਕੱਠੇ? ਇਕੱਠ। ਅੱਛਾ ਇਹਦੇ 'ਚ ਸਕੂਲ ਦੇ ਵਿੱਚ ਜਿੱਥੋਂ ਤੱਕ ਤੁਸੀਂ ਪੜ੍ਹੇ ਜੇ ਜੀ ਟੌਪ ਤੇ ਕੌਣ ਪੜ੍ਹਦਾ ਹੁੰਦਾ ਵੀ, ਚੰਗਾ ਕੌਣ ਪੜ੍ਹਦਾ ਹੁੰਦਾ? ਮਨਮੋਹਨ ਸਿੰਘ ਹੁਣੀ ਚੰਗਾ ਪੜ੍ਹਦੇ ਸੀ? ਮਨਮੋਹਨ ਸਿੰਘ ਦਾ ਮਨੀਟਰ ਰਿਹਾ ਕੁਝ ਬਹੁਤ ਵਾਤਾ। ਰਾਜਾ ਮਮਦਲੀ ਵੀ ਆਇਆ। ਅੱਛਾ ਮੋਨੀਟਰ ਵੀ ਰਹੇ ਮਨਮੋਹਨ ਸਿੰਘ? ਮਨੀਟਰ ਸੇ ਦੇ ਜੋ ਤੁਸੀਂ ਪਤਾ ਨਹੀਂ ਹੁਣ ਕੀ ਮੋਨੀਟਰ ਹੀ ਸਦੇਂਦੇ? ਨਹੀਂ ਅਸੀਂ ਵੇਖਦੇ ਆ ਸਕੂਲ 'ਚ 55 ਨੰਬਰ 60 ਜੋ ਮੋਨੀਟਰ ਹੀ ਆ, ਨੰਬਰ ਤੇ ਚੰਗੇ ਲੈਂਦੇ। ਅੱਛਾ ਅੱਛਾ ਇਹ ਦੱਸੋ ਵੀ ਬਚਪਨ ਦੇ ਵਿੱਚ ਜਦੋਂ ਨਿੱਕੇ ਹੁੰਦੇ ਸੋ ਨਿਆਣੇ ਹੁੰਦੇ ਸੋ ਇਹ ਖੇਡ ਦੇ ਖੂਡ ਦੇ ਸਾਰੇ ਨਿਆਣੇ ਇਕੱਠੇ ਹੀ ਆਪਣੇ ਹੁੰਦੇ ਸੀ ਵੀ ਕੋਈ ਇਕੱਠੀ ਖੇਡਦੇ ਰਹਿੰਦੇ ਸੀ, ਹਿੰਦੂਆਂ ਦੇ ਵੀ ਮੁਸਲਮਾਨਾਂ ਦੇ ਵੀ। ਅਸੀਂ ਆਪਸ ਭਿੜ ਪਾਉਂਦੇ ਸੁਣਾਂ ਮਾਮਾ ਵਰ ਗਿੱਲਾ ਦੇਖਣਾ ਨਹੀਂ ਆਪਸ ਵਿੱਚ ਮੇਰੇ ਬੱਚਾ ਮਾਰੇ ਲੋਕ ਲਾਮੇ ਮਾਮਾ ਲੈ ਕੇ ਆਉਂਦੇ ਇੰਜ। ਅੱਛਾ ਕੋਈ ਯਾਦ ਹੈ ਇੰਨਾ ਕਿ ਯਾਦ ਹੈ ਵੀ ਪਹਿਲੋਂ ਜਿਸ ਤਰ੍ਹਾਂ ਖੁਸ਼ੀਆਂ ਗਮੀਆਂ ਤੇ ਜਿਹੜੀਆਂ ਕੌਮਾਂ ਵਸਦੀਆਂ ਸੀ ਜੀ ਜੀ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ ਇੱਕ ਦੂਜੇ ਲਾਉਂਦੇ ਜਾਂਦੇ ਸੀ? ਬਿਲਕੁਲ ਜਿਹੜੇ ਮੁਸਲਮਾਨ ਅਸੀਂ ਨਾ ਟੁੱਕਰ ਰੋਸ ਖਾਂਦੇ ਤੇ ਉਹ ਸਾਡੇ ਰੋਟੀ ਲੈ ਖਾਂਦੇ। ਹੁਣ ਤਾਂ ਹਿੰਦੂ ਸਿੱਖ ਜਿਹੜੇ ਨੂੰ ਰਲ ਕੇ ਕਰਦੇ ਰਹਿੰਦੇ। ਸਿੱਖ ਦੇ ਘਰ ਥੋੜੇ ਹਿੰਦੂ ਹੋਣੇ। ਅੱਛਾ ਅੱਛਾ ਠੀਕ ਹੈ।
ਤੇ ਉਸ ਤੋਂ ਬਾਅਦ ਪਹਿਲੋਂ ਦੀ ਜੇ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਵਿੱਚ ਕੋਈ ਮਜ਼ਹਬੀ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਸੀ ਪਹਿਲਾਂ ਹੈਗਾ? ਉਸ ਵੇਲੇ ਅਸੀਂ ਨਿੱਕੇ ਉਸ ਮਜ਼ਹਬ ਦੇ ਚੱਕਰ ਦਾ ਪਤਾ ਹੀ ਕੋਈ ਨਹੀਂ, ਤਾਂ ਆਇਆ ਵੀ ਕੋਈ ਨਹੀਂ, ਹੈ ਵੀ ਕੋਈ ਨਹੀਂ, ਆਇਆ ਵੀ ਕੋਈ ਨਹੀਂ। ਅੱਛਾ ਇਹ ਹਿੰਦੂ ਅੱਛਾ ਸਾਡਾ ਮਜ਼ੇ ਦੀ ਗੱਲ ਆ, ਬਸ ਸਾਡਾ ਖੂਹ ਇੱਕ ਆਇਆ ਹਿੰਦੂਆਂ ਦਾ ਵੀ, ਜਿੱਥੇ ਪਾਣੀ ਭਰੇ ਹਿੰਦੂਆਂ ਮੁਸਲਮਾਨਾਂ ਦਾ। ਅੱਛਾ ਉਸ ਵਿੱਚ 2 ਲੱਕੜੀਆਂ ਉਸ ਉੱਤੇ ਰੱਖੀ ਹੋਈਆਂ ਹੈ ਚਾਹੀਦਾ, ਇੱਕ ਹੀ ਲੱਕੜਾ ਤੋਂ ਅਸੀਂ ਪਾਣੀ ਭਰੇ ਨੇ ਮੁਸਲਮਾਨ ਤੇ ਕੀ ਤੋਂ ਉਹ ਤੇ ਥੱਲੇ ਉਹਦੀ ਇੱਕੋ ਹੀ ਪਾਣੀ। ਚਲੋ ਕੋਈ ਰਤੀ ਰਾ ਛਕਣਾ ਮੈਂ ਕਹਿੰਦਾ ਨਹੀਂ ਉੱਤੋਂ ਵੰਡਿਆ ਵਾ ਤੇ ਥੱਲੇ ਉਹਦੀ ਇੱਕੋ ਹੀ। ਚਲੋ ਇੱਕ ਆ ਅੱਛਾ ਅੱਛਾ ਇਹਨਾਂ ਦਾ ਇਹਨਾਂ ਦਾ ਹਿੰਦੂਆਂ ਦਾ ਮੰਦਿਰ ਹੈਗਾ ਸੀ ਪਿੰਡ 'ਚ ਜੀ, ਮੰਦਿਰ ਨਾ ਆ ਢਹਿ ਗਿਆ ਇੱਥੇ ਹੈਗਾ ਸੀ, ਗੁਰਦੁਆਰਾ ਵੀ ਹੈਗਾ ਸੀ, ਗੁਰਦੁਆਰਾ ਵੀ ਆਇਆ ਗੁਰਦੁਆਰਾ ਵੀ ਉੱਥੇ ਕੌਣ ਹੁੰਦਾ ਸੀ ਗਿਆਨੀ ਜਾਂ ਗ੍ਰੰਥੀ ਕੋਈ ਯਾਦ ਆ? ਉੱਥੇ ਮੇਰੇ ਖਿਆਲ ਹੁਣ ਮਕਾਨ ਸਾਰੇ ਢਹਿ ਗਏ ਜੇ ਤੇ ਪਿਛੋਂ ਲੋਕਾਂ ਨੂੰ ਅਲਾਟਮੈਂਟ ਕਰਵਾ ਕੇ ਜ਼ਮੀਨਾਂ ਤੇ ਮਕਾਨ ਉੱਥੇ ਬਣਾਏ ਨੇ। ਅੱਛਾ ਉਹ ਹੁਣ ਖਤਮ ਹੋ ਗਏ, ਹੁਣ ਖਤਮ ਹੋ ਗਏ। ਨਹੀਂ ਮੈਂ ਕਿਹਾ ਜਿਹੜਾ ਉੱਥੇ ਜਿਵੇਂ ਆਪਣੇ ਮਸਜਿਦਾਂ 'ਚ ਮੌਲਵੀ ਹੁੰਦੇ ਉਹਨਾਂ ਨੇ ਰੱਖੇ ਹੁੰਦੇ ਸੀ ਗ੍ਰੰਥੀ ਜਾਂ ਗਿਆਨੀ, ਉਹਦਾ ਕੋਈ ਯਾਦ ਹੈ ਕੌਣ ਹੁੰਦਾ ਸੀ? ਉਹਨਾਂ ਨੇ ਇਮਾਮ ਕੋਈ ਪਤਾ ਨਹੀਂ ਯਾਦ ਨਹੀਂ। ਹਾਂ ਠੀਕ ਹੈ। ਅੱਛਾ ਜਦੋਂ ਮਨਮੋਹਨ ਸਿੰਘ ਹੋਣਾ ਨੇ ਚੌਥੀ ਜਮਾਤ ਕਰ ਲਈ ਇੱਥੋਂ ਜੀ, ਤੇ ਇੱਥੋਂ ਫਿਰ ਪੜਨ ਵਾਸਤੇ ਕਿੱਥੇ ਗਏ? ਉਸ ਅੱਗੇ ਮੈਂ ਨਹੀਂ ਪਤਾ 47 ਵਿੱਚ ਗੱਦਰ ਹੋਇਆ ਨਾ, ਨਹੀਂ 41 ਚ ਉਹਨਾਂ ਨੇ ਚੌਥੀ ਪਾਸ ਕੀਤੀ ਰਿਕਾਰਡ ਦੇ ਮੁਤਾਬਕ 1941 ਚ। ਇੰਨੇ ਉਦੋਂ ਪੜਨ ਪਿਸ਼ਾਵਰ ਕਹਿੰਦੇ ਉਸ ਦਾ ਅੱਬਾ ਪਿਸ਼ਾਵਰ ਹਲਵਾਈਆਂ ਦਾ ਕੰਮ ਕਰਨੇ। ਅੱਛਾ ਜੀ। ਉਹ ਤੇ ਉਹਦਾ ਟੁਰ ਗਏ, ਉੱਥੋਂ ਉਹ ਤਾਲੀਮ ਹਾਸਲ ਕੀਤੀ ਵੀ ਪਿਸ਼ਾਵਰ ਦਾ। ਮੈਂ ਇੰਜ ਵੀ ਨਹੀਂ ਸੀ ਕਿ ਕਿਹੜੇ ਸਕੂਲ 'ਚ ਕੀਤੀ ਤੇ ਤੇ ਉਹਨੂੰ ਪਿੰਡ ਆਉਂਦੇ ਹੁੰਦੇ ਸੀ ਜਦੋਂ ਉੱਥੇ ਪੜਨ ਚਲੇ ਗਏ? ਹਾਂ ਉਹ ਚੱਕਰ ਲਾਉਂਦੇ ਹੁੰਦੇ ਸੀ ਬਿਲਕੁਲ। ਅੱਛਾ ਫਿਰ ਜਦੋਂ ਹੋਈ ਆ ਉਜਾੜੇ ਪਏ ਆ ਇਹ ਇੱਥੋਂ ਆਂਦੇ ਆ ਨਾ ਵੀ ਕਤਲੋ ਗਾਰਤ ਬੜੀ ਹੋਈ, ਆਰਾਮ ਨਾਲ ਹੀ ਚਲੇ ਗਏ? ਨਹੀਂ ਨਹੀਂ, ਇੱਥੇ 12 ਗਿਰਾਂ ਹਮਲਾ ਕਰ ਦਿੱਤੇ ਮੁਸਲਮਾਨ ਜਿਹੜੇ ਨੇੜੇ ਦੇ ਸਾਰੇ। ਹੁਣ ਕੁਝ ਮਾਰ ਸੱਟ ਵੀ ਜਾਣ, ਕਤਲੋ ਗਾਰਤ ਹੋਈ ਹੈ। 22 ਕੀ 23 ਜਿਹੜੇ ਹਿੰਦੂ ਨੂੰ ਮਾਰੇ ਗਏ 22-23। ਹਾਂ ਅੱਛਾ ਇਹ ਤਾਂ ਇਹ ਤਾਂ 10 ਲੱਖ ਤੱਕ ਲੋਕ ਮਰੇ, ਮੁਸਲਮਾਨ ਵੀ ਬਹੁਤ ਤਾਦਾਦ ਚ ਉਹਨਾਂ ਨੇ ਮਾਰੇ ਇੰਜ ਤੇ ਇਧਰੋਂ ਵੀ ਹੋਇਆ ਨੁਕਸਾਨ। ਉਸ ਵੇਲੇ ਇਹਨਾਂ ਮੁਸਲਮਾਨਾਂ ਆਦਮੀ ਬੜਾ ਕਾਈ ਜਬ ਗੱਡੀ ਤੇ ਇਹਨਾਂ ਲੱਗ ਕੇ ਕਦੀ ਗਿੱਜੀਆਂ ਨੇ ਗੱਡੀ ਡਾਕਾ ਤਾਂ ਉਹਨੇ ਸਾਰੇ ਮਾਰ ਸੱਟੇ ਮੁਸਲਮਾਨ ਹੀ ਨਹੀਂ ਆਪਸ ਵੈਰ ਬਣ ਗਿਆ ਨਾ। ਅੱਛਾ ਪਹਿਲਾਂ ਤਾਂ ਕੋਈ ਨਹੀਂ ਸੀ ਜਦੋਂ ਜਿਵੇਂ ਤੁਸੀਂ ਦੱਸਣ ਦੇ? ਨਹੀਂ ਉਹ ਕੋਈ ਨਹੀਂ। ਉਦੋਂ ਕੀ ਬਣਿਆ? ਸਾਡੇ ਜਿਹੜੇ ਇੱਥੋਂ ਦੇ ਇਹ ਲੀਡਰ ਹੀ ਕੋਣ ਹੈ ਉਸ ਵੇਲੇ ਬਾਜਰ ਰੌਲਾ ਪਾਇਆ ਤਾਂ ਹਾਂ ਇਹਨਾਂ ਸਿੱਖਾਂ ਦਾ ਲੀਡਰ ਕੋਈ ਨਹੀਂ। ਇਹ ਤਾਰਾ ਸਿੰਘ ਹੈ ਸੀ ਉਸ ਤੇ ਅਖਾਣ ਬਣੇ ਤਾਰਾ ਭੈੜਾ ਆਪਣੀ ਅਕਬਰ ਖਤਾ ਲਾਈ ਹੋਏ ਨਾ ਤੇ ਆਪਣੀ ਜਾਨ ਛਪਾਈ ਹੋਏ ਨਾ। ਆਪਣੀ ਜਾਨ ਛਪਾਈ ਹੋਏ ਜਹਾਜ਼ਾ ਚੜ ਗਿਆ। ਹਾਂ ਜਹਾਜ਼ੇ ਚੜ ਗਿਆ, ਜਹਾਜ਼ਾ ਚੜ ਗਿਆ, ਦੂਜਿਆਂ ਨੂੰ ਮਰਾ ਕੇ ਤੇ ਆਪਣੀ ਜਾਨ ਛਪਾਈ ਹੋਇੰਦਾ। ਹਾਂ ਅੱਛਾ ਫਿਰ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਹੋਣ ਡਿਆ ਪਿਆ ਨੁਕਸਾਨ ਹੋਣ ਡਿਆ ਪਿਆ, ਇਹ ਲੋਕਾਂ ਦੇ ਵਿੱਚ ਕੋਈ ਮਜ਼ਹਬੀ ਗੱਲ ਜੀ ਚੰਗਿਆੜੀ ਲੱਗ ਗਈ ਜਾਂ ਕੋਈ ਮਾਲ ਦਾ ਵੀ ਪੈਸਾ ਧੇਲਾ ਖੋਲਾਂਗੇ? ਬਸ ਵੀ ਗੱਲ ਜਿਹੜੀ ਹੈ ਜੀ ਉਹ ਇੱਕ ਹਿੰਦੂ ਵਾਲਾ ਕੀਤੀ ਹੈ ਉਸ ਵੇਲੇ ਵੀ ਕੀ ਕੀਤਾ ਪਰ ਵਡੇਰੇ ਜਿਹੜੇ ਨੇ ਸਾਡੇ ਹਾਂਜੀ ਹੁਣ ਬਜ਼ੁਰਗ ਉਹਨੂੰ ਵੀ ਵਡੇਰੇ ਹਿੰਦੂ ਵੀ ਬਹਿ ਗਏ ਇਹ ਵੀ ਇਹਨਾਂ ਆਖਿਆ ਬਾਜੋ ਬਦਾਨਵਾਤੀ ਬੱਕਰਾ ਉਹਨਾਂ ਜ਼ਬਾ ਕੀਤਾ ਹੈ ਹਿੱਸ ਪਰ ਲੋ ਜਿਸਾ ਝਟਕਾ ਸੇ ਦਿੰਦੀ ਹੈ ਤੇ ਇਦੋਂ ਮੁਸਲਮਾਨਾਂ ਜਿਸ ਦਾਨ ਦੇ ਕੋੜ ਸ਼ੁਰੂ ਕਰ ਦਿੱਤਾ ਆਪਣੇ ਵੇੜੇ ਘਰ ਵਿੱਚ ਗਾਵਾਂ ਦਾਨ ਬੱਚੇ ਫਿਰ ਬੰਨੇ ਇਨ ਪੈ ਗਏ ਸਾਡੇ ਗਿਰਾਂ ਦੇ ਉਸਤਾਦ ਉਹਨਾਂ ਦਾ ਭਾਈ ਸਦੇ ਦੇ ਜਿਹੜਾ ਉਹਨਾਂ ਬਤਾ ਕੇ ਤੇ ਉੱਠਾ ਸਵਾਸਾ ਕਰ ਗਏ ਤੇ ਗੱਲ ਅੱਗਾ ਕੋਲ ਚੱਲ ਰਹੀ। ਠੀਕ ਹੈ ਉੱਥੇ ਮੌਕੇ ਤੇ ਦਬਾ ਦਿੱਤੀ। ਇਹ ਤਾਂ ਜਾੜਿਆਂ ਤੋਂ ਪਹਿਲਾਂ ਦੀ ਗੱਲ ਹੈ। ਹਾਂ ਪਹਿਲਾਂ ਦੀ ਗੱਲ ਹੈ। ਪਹਿਲਾਂ ਦੀ ਗੱਲ ਹਮਲੇ ਤੋਂ ਪਹਿਲਾਂ ਦੀ ਗੱਲ ਹੈ। ਅੱਛਾ ਫਿਰ ਉਹ ਹਮਲੇ ਵੇਲੇ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਵੇਖਿਆ ਵੀ ਕਿਵੇਂ ਲੋਕਾਂ 'ਚ ਗੁੱਸਾ ਸੀ ਕੀ ਕਿਸ ਤਰ੍ਹਾਂ ਦਾ ਸੀ ਹਿਸਾਬ ਕਿਤਾਬ? ਬਹੁਤ ਜਜ਼ਬਾਤੀ ਹੈ। ਦੂਜੇ ਭਲੋ ਹਿੰਦੂ ਇਹ ਥੋੜ੍ਹੇ ਜਿਹੇ ਮੁਸਲਮਾਨ ਜਿਹੜੇ ਜੱਲੇ ਹੋਣੇ ਨੇ ਬਾ ਚੌਧਰੀ ਹੁਣ ਵੱਡੀ ਕਈ ਆਉਂਦੇ ਰਹਿੰਦੇ ਜੇ ਨਸ਼ੋ ਲਿਆ ਜਿਹੜੇ ਚੱਲੇ ਉਹ ਹੀ ਚੌਧਰੀ ਬਣ ਗਏ। ਅੱਛਾ ਇਹਦੇ ਵਿੱਚ ਮੈਂ ਪੁੱਛਿਆ ਸੀ ਤੁਹਾਨੂੰ ਵੀ ਐਲੀਮੈਂਟ ਜੇ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਵਿੱਚ ਖਾਹਿਸ਼ ਕੀ ਸੀ
ਵੀ ਉਹਨਾਂ ਦਾ ਕੋਈ ਮਾਲ ਡੰਗਰ ਖੋਲੇ, ਪੈਸੇ ਖੋਲੇ, ਜਾਂ ਮਜ਼ਹਬੀ ਤੌਰ ਤੇ ਆਖਿਆ ਵੀ ਇਹਨਾਂ ਨੂੰ ਮਾਰ ਦਿਓ, ਜਾਂ ਕੀ ਗੱਲ ਕੀ ਸੀ, ਕਿਉਂ ਇਸ ਤਰ੍ਹਾਂ ਨੁਕਸਾਨ ਹੋਇਆ? ਨਾ ਕਿ ਜੇ ਡੰਗਰ ਖੋਲੇ ਉਹਨਾਂ ਇੰਜ ਕਰਨੇ ਨਾ ਜੋੜੋ ਦਾਣੇ ਦੇ 16 ਚਾਹ ਮੈਂ ਦੇ ਤੇਰੇ ਮੇਰੇ ਦਾਣੇ ਨਾ ਖੁੱਟ ਗਏ ਤੇ ਉਹਨਾਂ 32 ਚਾਹ ਸਾਡੇ ਕੋਲ ਵਾਤੋਂ ਗਿਣਨੇ ਦਾਣੇ ਮੁਸਲਮਾਨਾਂ ਦੇ ਜ਼ਿਆਦਾ ਉਹ ਮਿਲ ਗਈ ਦੇ ਉਹ ਹਿੰਦੂ ਇੱਥੋਂ ਦੇ ਮਾਲਕ ਲਏ ਮਾਲਕ ਨਹੀਂ ਸੀ। ਹਾਂ ਮਾਲਕ ਨਹੀਂ ਮਾਲਕ ਜਿਹੜਾ ਸਾਡਾ ਗ੍ਰਾਹ ਰਾਜਾ ਦਾ ਅਸੀਂ ਆਪ ਰਾਜੇ ਹੀ ਆ। ਅੱਛਾ ਅੱਛਾ। ਵਤ ਉਹਨਾਂ ਕੋਈ ਰਕਬੇ ਸ਼ਕਬੇ ਤੋਂ ਚਾਹ ਕੇ ਦੇ ਹਿੰਦੂਆਂ ਤੇ ਫਿਰ ਜਿਸ ਨਾਲ ਕਹਿਣਾ ਬਹੁਤ ਥੋੜਾ ਤੰਗ ਕੀਤੇ ਹੋਇਆ ਵਾ ਤਾਂ ਸਾਡਾ ਉਹ ਗਿੱਦੜਾ ਵਾਲੀ ਗੱਲ ਹੈ ਨਾ ਖੜੁਕੀ ਗਿੱਦੜ ਲੱਗਿਆ ਨਾ ਤੇ ਤੁਸਮ ਸੋਟੀ ਮਾਰੀ ਮੈਂਡੀ ਭੇਡ ਵੀ ਇਸ ਮਾਰੀ ਹੈ ਮੈਂ ਮਾਰੀ ਮੈਂਡੀ ਬੱਕਰੀ ਵੈਸੇ ਮਾਰੀ ਹੈ ਵਤ ਹੀ ਗੱਲ ਹੋ ਗਈ। ਮਤ ਇਹ ਗੱਲ ਹੋ ਗਈ। ਹਾਂ ਅੱਛਾ ਅੱਛਾ ਅੱਛਾ। ਅੱਛਾ ਇਹ ਦੱਸੋ ਵੀ ਹੁਣ ਹੋ ਗਏ 72 ਸਾਲ ਲਕੀਰ ਵੱਜੀ ਨੂੰ, ਜੀ ਜੀ ਕਦੇ ਦਿਲ ਕਰਦਾ ਆਪਣੇ ਉਹਨਾਂ ਯਾਰਾਂ ਦੋਸਤਾਂ ਨੂੰ ਮਿਲਣ ਨੂੰ? ਮਨਮੋਹਨ ਸਿੰਘ ਹੈ ਜਿਵੇਂ, ਜਾਂ ਜੋਗਿੰਦਰ ਸੀ ਜਿਵੇਂ, ਜੀ ਉਹ ਦਿਲ ਕਰਦਾ? ਕਰਦੇ ਰਵਤਾ ਮੈਂ ਹੁਣ ਬੱਚਿਆ ਅਸੀਂ ਤਾਂ ਉੱਠ ਜੀ ਰੱਖਦੇ ਇਹ ਤੁਹਾਡੇ ਵਰਗੇ ਕਈ ਬਜ਼ੁਰਗ ਆ ਜਿਵੇਂ ਆਂਦੇ ਯਾਰ ਸਾਡੇ ਉਧਰ ਯਾਰ ਆ, ਉਹਦੇ ਦੋਸਤ ਆ, ਇੰਜੇ ਇਹ ਗਵਰਨਮੈਂਟਾਂ ਨੂੰ ਕੀ ਸੁਣਾ ਵੀ ਇਹਨਾਂ ਨੂੰ ਆਪਸ ਵਿੱਚ ਮਿਲ ਲੈਣ ਦੇਣਾ ਚਾਹੀਦਾ? ਬਜ਼ੁਰਗਾਂ ਨੂੰ ਗੱਲ ਇਹ ਹੈ ਬਾ ਇਦਾਂ ਮਿਲਣਾ ਚਾਹੀਦਾ, ਮਿਲਣਾ ਚਾਹੀਦਾ। ਹੁਣ ਰੋਜ਼ੀ ਮੈਂਡੇ ਰੱਬ ਕੋਲ ਹੈ ਇਹ ਰੋਜ਼ੀ ਤੇ ਪੇ ਬਿੜਦੇ ਮੋਦੀ ਤੁਹਾਡਾ ਜਿਹੜਾ ਉਹ ਪੈਦਾ ਪਛਾਲਾ ਪਾਕਿਸਤਾਨ ਮਾਰ ਬਣ ਜਾਏ ਮੈਂ ਅੱਗਾ ਟੋਰ ਬਣਾ ਇਹਨੇ ਪੈਨੇ ਛਾਲ ਹਿੰਦੂ ਮਾਰ ਬਣ ਜਾਣਾ ਸੀ ਅੱਗਾ ਟੋਰ ਇਸ ਗੱਲ ਦਾ ਕੋਈ ਵੀ ਨਹੀਂ ਪਿਆ ਹੁੰਦਾ ਪਰ ਰੋਜ਼ੀ ਮੈਂਡੇ ਰੱਬ ਕੋਲ ਹੈ, ਰੱਬ ਨੇ ਦੇਣਾ ਸਾਰਾ, ਰੱਬ ਕਿਉਂ ਦੇਣਾ? ਜਿਹੜਾ ਖਾਣਾ ਜਿਹੜਾ ਲਿਖਿਆ ਉਹ ਖਾਣਾ ਜਿਹੜਾ ਅੱਲਾਹ ਤਾਲਾ ਹਿੱਸੇ ਪਾ ਦਿੱਤਾ ਉਹਦੀ ਜ਼ਿਆਦਾ ਨਹੀਂ ਲੱਭਦਾ। ਅੱਛਾ ਵੈਸੇ ਜੇ ਉਦੋਂ ਦੀ ਆਪਾਂ ਗੱਲ ਕਰਦੇ ਤੁਹਾਨੂੰ ਲੋਕਾਂ ਦੇ ਵਿੱਚ ਪਿਆਰ ਬੋਲਚਾਲ ਮੁਹੱਬਤ ਉਦੋਂ ਦੀ ਵਧੀਆ ਸੀ? ਹੁਣ ਨਹੀਂ ਉਹ ਵਧੀਆ ਉਹ ਵਧੀਆ ਹੁਣ ਤਾਂ ਬੰਦਾ ਇਤਨਾ ਮਸਰੂਫ ਹੈ ਵੀ ਮੈਂ ਹੁਣ ਤੁਸੀਂ ਟਾਈਮ ਤੇ ਗੁਸਾਉਂਦੇ ਹੋ ਮੇਰਾ ਟਾਈਮ ਤੇ ਜ਼ਾਇਆ ਕਰ ਮੈਂ ਟਾਈਮ ਤੇ ਜ਼ਾਇਆ ਕਰ। ਅੱਛਾ ਅੱਛਾ ਅੱਛਾ। ਹੁਣ ਖੁੱਲ ਰਿਹਾ ਸੀ ਨਾ ਕਰਤਾਰਪੁਰ ਦਾ ਬਾਰਡਰ, ਜੀ ਜੀ ਸਿੱਖਾਂ ਵਾਸਤੇ ਪਾਕਿਸਤਾਨ ਗਵਰਨਮੈਂਟ ਖੋਲ ਰਹੀ ਹੈ, ਇਮਰਾਨ ਖਾਨ ਖੋਲ ਰਿਹਾ। ਇਮਰਾਨ ਖਾਨ ਪਿੱਛੇ ਐਲਾਨ ਜੀ ਕੀਤਾ ਹੁਣ ਇਹਨਾਂ ਨੇ ਪਾਕਿਸਤਾਨ ਗਵਰਨਮੈਂਟ ਨੇ ਇਮਰਾਨ ਖਾਨ ਨੇ ਉਹਨਾਂ ਨੂੰ ਸੱਦਾ ਭੇਜਿਆ ਵਾ ਮਨਮੋਹਨ ਸਿੰਘ ਨੂੰ, ਮੋਦੀ ਨਹੀਂ ਭੇਜਿਆ। ਜੀ ਜੀ ਮਨਮੋਹਨ ਸਿੰਘ ਸੱਦਾ ਭੇਜਿਆ ਵੀ ਪਾਕਿਸਤਾਨ ਆਓ, ਉਹਦੀ ਓਪਨਿੰਗ ਤੇ ਫੀਤਾ ਕੱਟਣ। ਠੀਕ ਤੇ ਉਹਨਾਂ ਨੇ ਆਉਣਾ ਵਾ ਪਾਕਿਸਤਾਨ ਜੀ ਤੇ ਉਹ ਕਿਆ ਤੁਸੀਂ ਕੀ ਸੁਣਾ ਦੇਣਾ ਵਾ ਮਨਮੋਹਨ ਸਿੰਘ ਨੂੰ ਵੀ ਆਓ, ਜਾਂ ਆਪਣੇ ਪਿੰਡ ਜਦੋਂ ਆਉਣਗੇ ਪਿੰਡ ਲੈ ਕੇ ਆਓਗੇ ਉਹਨਾਂ ਨੂੰ? ਸਾਡੀ ਸਲਾਹ ਇਹ ਰਲ ਮਿਲ ਕੇ ਕਰੇ ਰੋਜ਼ੀ ਰੱਬ ਕੋਲ ਦੇ ਮਨਮੋਹਨ ਸਿੰਘ ਜਿਹੜਾ ਆਇਆ ਨਾ ਤੁਸੀਂ ਦਾਵਤ ਜ਼ਰੂਰ ਦੇ ਸੰਭਾ ਇੱਕ ਵਾਰ ਸੱਸਾਂ ਆਪਣੇ ਪਿੰਡ ਆਪਣਾ ਆਪਣੇ ਗਾਹ ਗਿਰਾਂ ਸਾਡੇ ਗਿਰਾਂ ਇਤਾ ਨਾ ਵੀ ਗਿਰਾਂ ਹੈ ਸਾਡਾ ਵੀ ਗਿਰਾਂ ਹੈ। ਹਾਂ ਤੁਹਾਡਾ ਵੀ ਗਿਰਾਂ। ਅੱਛਾ ਹੁਣ ਅਸੀਂ ਇਧਰੋਂ ਤੇ ਸੱਦਾ ਚਲਾ ਗਿਆ ਉਹਨਾਂ ਨੂੰ, ਹੁਣ ਉਧਰੋਂ ਰਿਸਪੌਂਸ ਆਉਣਾ, ਉਹਨਾਂ ਨੇ ਆਉਣਾ ਹੋਵੇ ਜੀ ਤੇ ਅੱਲਾਹ ਪਾਕ ਤੁਹਾਨੂੰ ਰੱਬ ਸਿਹਤ ਦੇਵੇ, ਤੁਹਾਨੂੰ ਬਾਰਡਰ ਤੇ ਲੈ ਕੇ ਜਾਣਾ ਉਹਨਾਂ ਨੂੰ। ਮੈਂ ਬਾਰਡਰ ਤੇ ਵੈਸਾ ਬਿਲਕੁਲ ਲਗਾ ਵੈਸਾ ਲੇਕਿਨ ਮੇਰੀ ਕੁਛ ਸਿਹਤ ਹੋਈ ਤੇ ਗਲਤ ਸਿਹਤ ਲਾ ਹਾਂਜੀ ਬਾਰਡਰ ਤੇ ਤੁਹਾਨੂੰ ਲੈ ਕੇ ਮੁਲਾਕਾਤ ਆਪਣੇ ਜਮਾਤ ਸੰਗੀਆਂ ਦੀ ਮੁਲਾਕਾਤ ਵੀ ਕਰਤਾ ਹਾਂ। ਹਾਂ ਮੁਲਾਕਾਤ ਵੀ ਹੋ ਸੀ। ਕਿੰਨਾ ਕੁ ਚਾਹ ਚੜ ਸੀ ਫਿਰ? इतने कि अक्सा दावत भी दे आ तू पाकिस्तान आपने गिरान करो पिंड पूरा जी को ਤੁਹਾਡਾ ਇਸਤਕਬਾਲ ਹੋਇਆ ਉਹ ਤੂੰ ਤੱਕ ਹੀ ਨਹੀਂ ਹਾਂ ਜਿੰਨਾ ਕਰ ਸਕਦੇ ਹੋ ਕਰਾਂਗੇ। ਪੂਰਾ ਪਿੰਡ ਤੁਹਾਡਾ ਪੂਰਾ ਗ੍ਰਾਂ ਢੀ ਪੂਰਾ ਗਿਆ ਇੰਜੇ ਉਹਨਾਂ ਪਿੰਡ ਵਾਸਤੇ ਕੰਮ ਵੀ ਬਹੁਤ ਕਰਾਏ ਸੀ ਜਦੋਂ ਵਜ਼ੀਰਾਂ ਵਿੱਚ ਬਣਿਆ। ਬਿਲਕੁਲ ਬੜ ਕਰਾਏ ਨੇ ਹਾਂ ਬਲਕਿ ਸੋ ਤੋਂ ਗਿਣ ਕੇ ਸੜਕ ਜਿਹੜੀ ਹੀ ਬਣੀ ਨਾ ਗਾਂ ਹਾਂਜੀ ਸਾਡੇ ਗਿਰਾਂ ਤੱਕ ਹੀ ਉਹਨਾਂ ਦੀ ਗਰਾਂਟਾਂ ਨਾ ਬਣੀਆਂ ਹਾਈ ਸਕੂਲ ਸਾਡਾ ਇਨ ਮਨਜ਼ੂਰ ਆ ਬੱਚਿਆਂ ਦਾ ਵੀ ਉਹ ਵੀ ਇਹ ਮਨਮੋਹਨ ਸਿੰਘ ਦੀ ਇਮਦਾਦ ਤੋਂ ਹੋਇਆ। ਅੱਛਾ ਹੁਣ ਮਨਮੋਹਨ ਸਿੰਘ ਤੋਂ ਇਲਾਵਾ ਤੁਸੀਂ ਦੱਸਿਆ ਸੀ 80 ਘਰ ਸੀ ਹਿੰਦੂਆਂ ਦੇ ਜਾਂ ਸਿੱਖਾਂ ਦੇ? ਜੀ ਜੀ ਉਹ ਸਾਰੇ ਇਕੱਲਾ ਮਨਮੋਹਨ ਸਿੰਘ ਦਾ ਟੱਬਰ ਤੇ ਨਹੀਂ ਦੂਜੇ ਵੀ ਨਹੀਂ, ਉਹਨਾਂ ਨੂੰ ਸੁਣਾ ਦੇਣਾ ਵੀ ਆਓ ਆਪਣਾ ਪਿੰਡ ਤੇ ਆਓ, ਜੋਗਿੰਦਰ ਹੁਣਾਂ ਨੂੰ ਦੂਜਿਆਂ ਨੂੰ। ਸਾਡੇ ਕੋ ਵਾਕਫ ਹੋਇਆ ਹੈ ਕਿ ਆਹ ਕੈਮਰਾ ਤਾਂ ਜੋਗਿੰਦਰ ਆਉਂਦਾ ਰਹਿੰਦਾ ਜੋਗਿੰਦਰ ਉਹ ਵੀ ਸ਼ਾਇਦ ਮਰ ਗਿਆ ਹੁਣ ਕਦੀ ਨਹੀਂ ਆਇਆ ਉਹ ਹਰ ਸਾਲ ਆਉਂਦਾ ਸੀ। ਹਾਂ ਉਹਨਾਂ ਨੂੰ ਪਿੰਡ ਦੇ ਜਿਹੜੇ ਬਾਕੀ ਘਰ ਆ ਉਹਨਾਂ ਨੂੰ ਵੀ ਸੱਦਾ ਵਾ ਵੀ ਪਿੰਡ ਆਓ। ਬਿਲਕੁਲ ਬਿਲਕੁਲ
ਲੋ ਜੀ ਗੱਲਬਾਤ ਕਰਨ ਨੇ ਸਭ ਬਜ਼ੁਰਗਾਂ ਦੇ ਨਾਲ ਜਿਹੜੇ ਗਾਹ ਪਿੰਡ ਦੇ ਵਿੱਚ ਇਸ ਵੇਲੇ ਮੌਜੂਦ ਨੇ ਸਰਦਾਰ ਮਨਮੋਹਨ ਸਿੰਘ ਹੁਣਾਂ ਦੇ ਕਲਾਸ ਫੈਲੋ ਉਹਨਾਂ ਨਾਲ ਗੱਲਬਾਤ ਕੀਤੀ ਆਪਾਂ ਉਹਨਾਂ ਸੱਦਾ ਵੀ ਦਿੱਤਾ ਜਿਹੜੀਆਂ ਪਹਿਲੋਂ ਦੀਆਂ ਸਨ ਉਹਨਾਂ ਦੀਆਂ ਸਾਂਝਾਂ ਜਿਵੇਂ ਉਹਨਾਂ ਦੱਸਿਆ ਵੀ ਪਹਿਲੋਂ ਕਿਵੇਂ ਸਨ ਆਪਸ ਦੇ ਵਿੱਚ ਪਿਆਰ ਮੁਹੱਬਤ ਫਿਰ ਵਾਇਲੈਂਸ ਦੀ ਵੀ ਗੱਲ ਦੱਸੀ ਉਸ ਤੋਂ ਬਾਅਦ ਵਿਛੋੜੇ ਦੀ ਵੀ ਹੁਣ ਤੱਕ ਦੇ 72 ਵਰੇ ਹੋ ਗਏ ਨੇ ਉਸ ਵਿਛੋੜੇ ਨੂੰ ਤੇ ਉਹਨਾਂ ਤੱਕ ਸੁਣਾ ਵੀ ਉਹਨਾਂ ਅਥਾਰਟੀਜ਼ ਤੱਕ ਵੀ ਕਮ ਸੇ ਕਮ ਉਹ ਲੋਕ ਜਿਹੜੇ 1947 ਤੋਂ ਪਹਿਲੋਂ ਦੇ ਜੰਮਪਲ ਨੇ ਉਹਨਾਂ ਨੂੰ ਇੱਕ ਦੂਜੇ ਨੂੰ ਮਿਲਣ ਦੀ ਖੁੱਲ੍ਹ ਹੋਣੀ ਚਾਹੀਦੀ ਆ ਜੇ ਕਰਤਾਰਪੁਰ ਬਾਰਡਰ ਖੁੱਲ੍ਹ ਸਕਦਾ ਤੇ ਥੋੜ੍ਹੀ ਜਿਹੀ ਐਸੀ ਜਗ੍ਹਾ ਵੀ ਬਣਾ ਦਿੱਤੀ ਜਾਵੇ ਜਿਹੜੇ ਲੋਕ ਫਰੀਲੀ ਇੱਕ ਦੂਜੇ ਨੂੰ ਟਾਈਮ ਬਣਾ ਕੇ ਮਿਲ ਸਕਣ ਇਹਨਾਂ ਸਰਕਾਰਾਂ ਅੱਗੇ ਇਹ ਵੀ ਆਪਾਂ ਸੁਨਾਹ ਰੱਖਦੇ ਇੱਕ ਅਪੀਲ ਕਰਦੇ ਇੱਕ ਆਪਣਾ ਮੁੱਦਾ ਰੱਖਦੇ ਆ ਕਿ ਇਹਨਾਂ ਬਜ਼ੁਰਗਾਂ ਨੂੰ ਵੀ ਆਪਸ ਦੇ ਵਿੱਚ ਭਾਵੇਂ ਇੱਧਰ ਦੇ ਨੇ ਭਾਵੇਂ ਉੱਧਰ ਦੇ ਨੇ ਜਿਹੜੇ ਆਪਣੇ ਸੰਗੀਆਂ ਬੇਲੀਆਂ ਯਾਰਾਂ ਨੂੰ ਮਿਲਣਾ ਚਾਹੁੰਦੇ ਨੇ ਜੇ ਕਰਤਾਰਪੁਰ ਦੀ ਜਗ੍ਹਾ ਬਾਬੇ ਨਾਨਕ ਦੀ ਜਗ੍ਹਾ ਜੇ ਆਪਾਂ ਪਹਿਲੋਂ ਜਿਵੇਂ ਗੱਲ ਕਰੀਏ ਕਿ ਉਹਨਾਂ ਨੇ ਦੋਵਾਂ ਕੌਮਾਂ ਨੂੰ ਬਾਬੇ ਦੀ ਜਿਹੜਾ ਪੈਗਾਮ ਸੀ ਉਹਨਾਂ ਨੂੰ ਮਿਲਾਇਆ ਉਹ 72 ਵਰਿਆਂ ਤੋਂ ਬਾਅਦ ਫਿਰ ਇੱਕ ਵਾਰੀ ਉਹ ਇੱਕ ਆਪਾਂ ਹੋਣ ਜਾ ਰਹੇ ਹਾਂ ਕਿ ਲੋਕ ਫਰੀਲੀ ਆਉਣ ਜਾਣਗੇ ਬਗੈਰ ਵੀਜ਼ੇ ਤੋਂ ਇਸੇ ਤਰ੍ਹਾਂ ਹੀ ਇਹ ਬਜ਼ੁਰਗਾਂ ਜਿਹੜੇ ਬਜ਼ੁਰਗ ਨੇ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਨੇ ਆਉਣ ਵਾਲੇ ਟਾਈਮ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਵੀ ਦੂਰੀਆਂ ਜਿਹੜੀਆਂ ਵਾ ਨੇੜਤਾ ਦੇ ਵਿੱਚ ਵੱਲ ਵਧਣਗੀਆਂ ਹੋਪਫੁਲੀ ਗੌਰਮੈਂਟਾਂ ਇਹਨਾਂ ਬਜ਼ੁਰਗਾਂ ਦੇ ਅਹਿਸਾਸਾਤ ਇਹਨਾਂ ਦੇ ਜਜ਼ਬਾਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕੋਈ ਐਸੀ ਜਗ੍ਹਾ ਮਖਸੂਸ ਕਰ ਦੇਣ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਵਾਲੀ ਕਿ ਜਿੱਥੇ ਕਮ ਸੇ ਕਮ ਮਿਲ ਸਕਣ ਵੈਸੇ ਤਾਂ ਅਸੀਂ ਕਹਿੰਦੇ ਹੁੰਦੇ ਹਾਂ ਵੀ ਇਹ ਬਜ਼ੁਰਗ ਜਿਹੜੇ ਨੇ ਲੋਕ ਜਿਹੜੇ ਨੇ 80+ ਨੇ 80+, 90+ ਨੇ ਇਹ ਕੋਈ ਐਸਾ ਇਕਦਾਮ ਨਹੀਂ ਕਰ ਸਕਦੇ ਕਿ ਜਿਹਦੇ ਲਈ ਮੁਲਕਾਂ ਨੂੰ ਕੋਈ ਖਦਸ਼ਾ ਹੋਵੇ ਇਹਨਾਂ ਨੂੰ ਫਰੀਲੀ ਵੀਜ਼ਾ ਫਰੀ ਹੋਣਾ ਚਾਹੀਦਾ ਔਨ ਅਰਾਈਵਲ ਹੋਣਾ ਚਾਹੀਦਾ ਤਾਂ ਕਿ ਆਪਣੇ ਪਿੰਡਾਂ 'ਚ ਆਪਣੇ ਯਾਰਾਂ ਦੋਸਤਾਂ ਨੂੰ ਮਿਲ ਸਕਣ ਈਜ਼ੀਲੀ ਅਤੇ ਇੱਕ ਪਿਆਰ ਦੀ ਸਾਂਝ ਦੀ ਮੁਹੱਬਤ ਦੀ ਗੱਲ ਜਿਹੜੀ ਉਹ ਵਧੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਹਾਣੀਆਂ ਤੁਹਾਡੇ ਤੱਕ ਰੱਖਦੇ ਰਹਾਂਗੇ ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ ਮਿਲਦੇ ਹਾਂ ਫਿਰ ਰੱਬ ਰੱਖਾ